ਬਾਣੂ ਡਾਗ ਲਾ ਰਹੇ ਤੇ ਇਹਨਾਂ ਦਾ ਕੋਈ ਜਥੇਬੰਦੀਆਂ ਨਾਲ ਕੋਈ ਇਹਨਾਂ ਦਾ ਲਿੰਕ ਨਹੀਂ ਤੇ ਕੋਈ ਇਹਨਾਂ ਦੇ ਬਾਬਿਆਂ ਨਾਲ ਲਿੰਕ ਨਹੀਂ। ਇੱਦਾਂ ਹੀ ਢੋਂਗ ਕਰਦੇ ਆ ਬਾਣਾ ਪਾ ਕੇ। ਸ਼ੋਕੜੇ ਨਾ ਤਾਂ ਇਹ ਜੀ ਉੱਥੇ ਇਹਨਾਂ ਨੇ ਨਾ ਬੰਦਾ ਮਾਰ ਕੇ ਜੀ ਸਾਡੇ ਉੱਤੇ ਗੁਰਦੁਆਰਾ ਨਗੀਨਾ ਗੜ੍ਹ ਦੇ ਸਾਹਮਣੇ ਬਾਬਾ ਸੰਤੋਖ ਸਿੰਘ ਜੀ ਇਹ ਉੱਥੇ ਬੰਦਾ ਮਾਰ ਕੇ ਇੱਥੇ ਪਚ ਕੇ ਆਏ ਜੀ। हाँ जी सर, वही हो गए। कंप्लेनेंट को भी उनका डेड बॉडी बता दिए। ਬੀਤੇ ਦਿਨੀ ਭਿੱਖੀਵਿੰਡ ਦੇ ਪਿੰਡ ਸੁਰ ਸਿੰਘ ਵਿੱਚ 2 SHO ਜਿਨ੍ਹਾਂ ਵਿੱਚ ਨਰਿੰਦਰ ਸਿੰਘ ਖੇਮਕਰਨ ਅਤੇ ਬਲਵਿੰਦਰ ਸਿੰਘ ਵਲਟੋਹਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਘੇਰਾਬੰਦੀ ਕਰਕੇ ਸਿੰਘਪੁਰਾ ਡਰੇਨ ਉਹਨਾਂ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਉਹਨਾਂ ਖਿਲਾਫ ਮਹਾਰਾਸ਼ਟਰ ਪੁਲਿਸ ਵੱਲੋਂ 302 ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮਾਰੇ ਗਏ ਨਿਹੰਗ ਸਿੰਘਾਂ ਦੀ ਪਹਿਚਾਣ ਕਰਨ ਲਈ ਮਾਮਲੇ ਦੇ ਮੁੱਦਈ ਗੁਰਮੀਤ ਸਿੰਘ ਨੂੰ ਲੈ ਕੇ ਭਿੱਖੀਵਿੰਡ ਪੁੱਜੀ ਹੈ। ਇਸ ਮੌਕੇ ਮੁੱਦਈ ਗੁਰਮੀਤ ਸਿੰਘ ਨੇ ਦੱਸਿਆ ਕਿ ਇਹਨਾਂ ਨਿਹੰਗ ਸਿੰਘਾਂ ਨੇ ਨਾਂਦੇੜ ਸਾਹਿਬ ਵਿੱਚ ਨਿਹੰਗ ਸੰਤੋਖ ਸਿੰਘ ਦਾ ਕਤਲ ਕੀਤਾ ਸੀ ਅਤੇ ਉਸ ਕੋਲੋਂ 12-13 ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਪੰਜਾਬ ਆ ਗਏ ਸਨ। ਉਹਨਾਂ ਨੇ ਦੱਸਿਆ ਕਿ ਇਹ ਨਿਹੰਗ ਸਿੰਘ ਨਹੀਂ ਸਨ, ਨਿਹੰਗਾਂ ਦੇ ਬਾਣੇ ਵਿੱਚ ਨਕਲੀ ਨਿਹੰਗ ਸੀ। ਇਹ ਜੀ ਉੱਥੇ ਹਜ਼ੂਰ ਸਾਹਿਬ ਆ ਕੇ ਸਾਰੇ ਲੋਕਾਂ ਨੂੰ ਡਰਾਉਂਦੇ ਸੀ, ਧਮਕਾਉਂਦੇ ਸੀ ਨਸ਼ੇ ਕਰਕੇ ਤੇ ਬਾਬੇ ਦੇ ਨਾਲ ਜਿਹੜਾ ਬਾਬਾ ਸੰਤੋਖ ਸਿੰਘ ਸੀ ਮਹਾਕਾਲ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਪੈਸੇ ਪੂਏ ਖੋ ਕੇ ਤੇ ਉਹ ਇੱਧਰ ਭੱਜ ਕੇ ਆ ਗਏ ਸੀ ਉਹਨਾਂ ਦੀ ਮੋਟਰਸਾਈਕਲ ਲੈ ਕੇ। ਤੇ ਇਹ ਬਾਣੇ ਨੂੰ ਡਾਗ ਲਾ ਰਹੇ ਸੀ ਤੇ ਬਾਣੇ ਨੂੰ ਡਾਗ ਲਾ ਰਹੇ ਤੇ ਇਹਨਾਂ ਦਾ ਕੋਈ ਜਥੇਬੰਦੀਆਂ ਨਾਲ ਕੋਈ ਇਹਨਾਂ ਦਾ ਲਿੰਕ ਨਹੀਂ ਤੇ ਕੋਈ ਇਹਨਾਂ ਦੇ ਬਾਬਿਆਂ ਨਾਲ ਲਿੰਕ ਨਹੀਂ। ਇੱਦਾਂ ਹੀ ਢੋਂਗ ਕਰਦੇ ਆ ਬਾਣਾ ਪਾ ਕੇ, ਬੇਇੱਜ਼ਤੀ ਕਰਦੇ ਬਾਣੇ ਦੀ। ਇੱਥੇ ਕਿਹੜੀ ਜਗ੍ਹਾ ਆਏ ਸੀ, ਕਿਹੜੇ ਜ਼ਿਲ੍ਹੇ 'ਚ ਆਏ? ਇੱਥੇ ਸਾਨੂੰ ਉਹਨਾਂ ਪਤਾ ਨਹੀਂ ਸੀ। ਅਸੀਂ ਤੇ ਬਾਬਾ ਜੀ ਦੀ ਬਰਸ਼ੀ ਮਨਾਉਣ ਆਉਂਦੇ ਸੀ, ਹਰ ਸਾਲ ਆਈਦਾ ਬਾਬਾ ਜੀ ਦੇ ਕੋਲ। ਕਿੱਥੇ? ਬਾਬਾ ਸੂਰ ਸਿੰਘ ਦੇ ਨਗਰ ਵਿੱਚ ਆ ਕੇ ਬਾਬਾ ਜੀ ਨੂੰ ਨਮਸਕਾਰ ਕਰੀ ਦੀ ਬਾਬੇ ਦੇ ਕੋਲ। ਉੱਥੇ ਤੁਸੀਂ ਪਛਾਣਿਆ ਉਹਨਾਂ ਨੂੰ ਵੀ ਇੱਥੇ ਤੁਰੇ ਫਿਰਦੇ ਆ? ਨਹੀਂ, ਅਸੀਂ ਨਹੀਂ ਪਛਾਣਿਆ ਸੀ ਉਹਨੂੰ। ਤੇ ਕਿਵੇਂ ਪਤਾ ਲੱਗਾ ਕਿ ਇੱਥੇ ਆਏ ਆ? ਜਦੋਂ ਇਹਨਾਂ ਦਾ ਇਨਕਾਊਂਟਰ ਹੋਇਆ ਪੁਲਿਸ ਦੇ ਨਾਲ ਮੁਕਾਬਲੇ ਵਿੱਚ, ਬਾਅਦ ਸਾਨੂੰ ਦੱਸਿਆ ਪੁਲਿਸ ਥਾਣਿਆਂ ਨੇ ਤੇ ਫਿਰ ਅਸੀਂ ਦੱਸੇ ਉਹਨਾਂ ਨੂੰ ਕਿ ਇਹ ਬੰਦੇ ਉੱਥੇ ਘੁੰਮਦੇ ਸੀ ਤੇ ਬਾਬੇ ਨੂੰ ਮਾਰ ਕਤਲ ਕਰਕੇ ਬਾਬੇ ਦੀ ਮੋਟਰਸਾਈਕਲ ਲੈ ਕੇ ਭੱਜ ਕੇ ਆ ਗਏ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਜੋ ਕੁਝ ਹੋਇਆ ਸਹੀ ਹੋਇਆ ਕਿ ਗਲਤ ਹੋਇਆ? ਸਹੀ ਹੋਇਆ ਜੀ ਜੋ ਕੁਝ ਹੋਇਆ। ਇਹ ਬਾਣੇ ਨੂੰ ਬੇਇੱਜ਼ਤੀ ਕਰ ਰਹੇ ਸੀ, ਬਾਣੇ ਨੂੰ ਡਾਗ ਲਾ ਰਹੇ ਸੀ ਸਾਰੇ ਤੇ ਸਹੀ ਹੋਇਆ ਜੀ। ਸ਼ੋਕੜੇ ਨਾ ਤਾਂ ਇਹ ਜੀ ਉੱਥੇ ਇਹਨਾਂ ਨੇ ਨਾ ਬੰਦਾ ਮਾਰ ਕੇ ਆਏ ਜੀ ਸਾਡੇ ਉੱਤੇ ਗੁਰਦੁਆਰਾ ਨਗੀਨਾ ਗੜ੍ਹ ਦੇ ਸਾਹਮਣੇ ਬਾਬਾ ਸੰਤੋਖ ਸਿੰਘ ਜੀ ਇਹ ਉੱਥੇ ਬੰਦਾ ਮਾਰ ਕੇ ਇੱਥੇ ਪਚ ਕੇ ਆਏ ਜੀ। ਉਹ ਬੰਦਾ ਇਹਨਾਂ ਨੇ ਉਹ ਮਾਰਿਆ ਜਿਹੜਾ ਲਾਲਚ ਕਰਕੇ ਮਾਰਿਆ ਜੀ, ਉਹਦੇ ਕੋਲ ਹੀ ਰਹਿੰਦੇ ਸੀ। ਇਹ ਉੱਥੇ ਰੋਟੀ ਪਾਣੀ ਰੋਜ਼ ਖਾਂਦੇ ਸੀ, ਬਾਬੇ ਕੋਲ ਬਹਿ ਕੇ ਉੱਥੇ ਹੀ ਰਹਿੰਦੇ ਸੀ। ਔਰ ਇਹ ਪੱਕੇ ਨਿਹੰਗ ਸਿੰਘ ਨਹੀਂ ਹੈਗੇ ਜੀ, ਨਾ ਦਾ ਕੋਈ ਜਥੇਬੰਦੀ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਆ ਜਿਹੜਾ ਬੰਦਾ ਮਰਿਆ ਦੂਜਾ ਜਿਹੜਾ ਮੁੰਡਾ ਹੈਗਾ ਉਹ ਪਹਿਲੇ ਮੋਨਾ ਸੀ ਜੀ, ਉੱਥੇ ਰਹਿ ਕੇ ਉਹ ਸਿੰਘ ਸਜਿਆ ਫਿਰ ਬਾਜ ਬਾਣਾ ਪਾਇਆ। ਇਹ ਕੋਈ ਜਥੇਬੰਦੀਆਂ ਦੇ ਨਾਲ ਇਹਨਾਂ ਦੀ ਲਿੰਕ ਨਹੀਂ ਹੈਗੀ, ਨਾ ਇਹ ਨਿਹੰਗ ਸਿੰਘ ਹੈਗੇ ਜੀ। ਇਹ ਬਾਣਾ ਪਾ ਕੇ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਰਹੇ। ਉੱਥੇ ਵੀ ਇਹਨਾਂ ਦਾ ਇਹੀ ਕੰਮ ਸੀ ਜੀ, ਲੋਕਾਂ ਨੂੰ ਡਰਾ ਕੇ ਪੈਸੇ ਲੈਣਾ, ਲੋਕਾਂ ਨੂੰ ਦੇਖ ਪੀ ਕੇ ਤੰਗ ਕਰਨਾ, ਭੰਗ ਪੀ ਕੇ ਤੰਗ ਕਰਨਾ, ਨਸ਼ਾ ਕਰਕੇ ਉੱਥੇ ਵੀ ਲੋਕਾਂ ਨੂੰ ਇਹ ਤੰਗ ਕਰਦੇ ਸੀ। ਉੱਥੇ ਤਖਤ ਸਾਹਿਬ ਵੀ ਇਹਨਾਂ ਦੇ ਕਈ ਉੱਥੇ ਮਸਲੇ ਹੱਲ ਕੀਤੇ ਜੀ ਉੱਥੇ ਡਿਊਟੀ ਵਾਲਿਆਂ ਨੇ। ਹੁਣ ਮੈਂ ਉੱਥੇ ਤਖਤ ਸਾਹਿਬ ਤੇ ਡਿਊਟੀ ਕਰਦਾ ਜੀ ਸਿਕਿਉਰਿਟੀ ਵਿਭਾਗ ਦੇ ਵਿੱਚ। ਇਸ ਬਾਰੇ ਮਹਾਰਾਸ਼ਟਰ ਪੁਲਿਸ ਇੰਸਪੈਕਟਰ PD ਭਾਰਤੀ ਨੇ ਦੱਸਿਆ ਕਿ ਉਹ 4 ਮੈਂਬਰੀ ਟੀਮ ਲੈ ਕੇ ਇੱਥੇ ਪੁੱਜੇ ਨੇ ਜੋ ਮਾਰੇ ਗਏ ਨਿਹੰਗ ਸਿੰਘਾਂ ਦੀ ਪਹਿਚਾਣ ਲਈ ਆਈ ਹੈ। ਉਹਨਾਂ ਨੇ ਕਿਹਾ ਕਿ ਸੁਰ ਸਿੰਘ ਵਿੱਚ ਇਹਨਾਂ ਨੂੰ ਘੁੰਮਦੇ ਦੇਖ ਕੇ ਕੁਝ ਲੋਕ ਉਹਨਾਂ ਨੂੰ ਇਹਨਾਂ ਨਿਹੰਗਾਂ ਦੀਆਂ ਫੋਟੋਆਂ ਸੈਂਡ ਕੀਤੀਆਂ ਸਨ। सर, नांदेड़ डिस्ट्रिक्ट के वजीराबाद पुलिस स्टेशन में उनका हत्या 11-12 के नाइट में हुआ है और हत्या करके वो दोनों उनकी बाइक चुरा के इधर भाग के आए। तो उसी मामले में यहाँ पे एनकाउंटर हुआ था, क्या आपने आइडेंटिफाई किया कि ये वही लोग हैं? हाँ जी सर, वही हो गए। कंप्लेनेंट को भी उनका डेड बॉडी बता दिए। तो वही लोग हैं, दोनों वही लोग हैं। ये वांटेड थे नांदेड़ पुलिस को? हाँ जी, नांदेड़ पुलिस को वांटेड थे। वहाँ पे सर कौन सा मामला दर्ज हुआ था उनके खिलाफ? उनको मर्डर का मामला दर्ज हुआ। और कोई लूटपाट का भी हुआ था कि? नहीं, मर्डर का मामला। ਜਿਸ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਨੇ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਮਹਾਰਾਸ਼ਟਰ ਤੋਂ ਆਈ ਟੀਮ ਵਿੱਚ PD ਭਾਰਤੀ ਇੰਸਪੈਕਟਰ ਕ੍ਰਾਈਮ ਬ੍ਰਾਂਚ ਨਾਂਦੇੜ ਸੋਮਨਾਥ ਸ਼ਿੰਦੇ, ਇੰਸਪੈਕਟਰ ਵਜੀਰਾਬਾਦ ਨਾਂਦੇੜ ASI ਕੁੰਡੀਗਿਰ ਅਤੇ ਦੱਤਾ ਯਾਦਵ ਟੀਮ ਵਿੱਚ ਸ਼ਾਮਲ ਸਨ। ਇਸ ਬਾਰੇ DSP ਰਾਜਵੀਰ ਸਿੰਘ ਭਿੱਖੀਵਿੰਡ ਨੇ ਮਹਾਰਾਸ਼ਟਰ ਟੀਮ ਇੱਥੇ ਪੁੱਜਣ ਬਾਰੇ ਦੱਸਿਆ ਕਿ ਮਹਾਰਾਸ਼ਟਰ ਵਿੱਚ 302 ਦੇ ਸੰਤੋਖ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਉਕਤ ਮਾਰੇ ਗਏ ਨਿਹੰਗ ਸਿੰਘ ਦੀ ਸ਼ਨਾਖਤ ਲਈ ਇੱਥੇ ਪੁੱਜੇ ਨੇ।
ਇਸ ਸਾਰੇ ਮਾਮਲੇ ਤੇ ਬਾਬਾ ਗੁਰਬਚਨ ਸਿੰਘ ਸੰਪਰਦਾਇ ਬਾਬਾ ਬਿੱਦੀ ਚੰਦ ਜੀ ਨੇ ਕਿਹਾ ਕਿ ਅਜਿਹੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਨਿਹੰਗ ਸਿੰਘ ਨੂੰ ਬਦਨਾਮ ਕਰਨ ਵਾਲੇ ਸਨ। ਜੋੜ ਮੇਲਾ ਚੱਲ ਰਿਹਾ ਹੈ। ਜੋੜ ਮੇਲਾ ਵੇਖਣ ਕਿਤੇ ਕੋਈ ਬਾਹਰੋਂ ਕੋ ਆ ਗਏ ਹੋਣਗੇ, ਸਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਗੀ, ਤੇ ਉਧਰ ਇਹੋ ਜਿਹਾ ਪਾਪ ਕਰਕੇ ਆਏ ਆ ਤੇ ਉਹਨਾਂ ਦੇ ਪਾਪ ਦਾ ਫਲ ਹੀ ਉਹਨਾਂ ਨੂੰ ਮਿਲਿਆ ਵਾ, ਤੇ ਸਾਡਾ ਉਹਨਾਂ ਨਾਲ ਕੋਈ ਲਿੰਕ ਨਹੀਂ ਗਾ, ਤੇ ਅਸੀਂ ਤਾਂ ਪ੍ਰਸ਼ਾਸਨ ਦੇ ਨਾਲ ਹੀ ਹਾਂ ਜੀ। ਤੇ ਪੁਲਿਸ ਮੁਕਾਬਲੇ 'ਚ 2 ਨਿਹੰਗ ਸਿੰਘ ਮਾਰੇ ਗਏ ਸੀ। ਉਹਨਾਂ ਦੀ ਕਿਸ ਮਾਮਲੇ ਦੀ ਜਾਂਚ ਵਾਸਤੇ ਜਿਹੜੀ ਮਹਾਰਾਸ਼ਟਰ ਪੁਲਿਸ ਇੱਥੇ ਪੁੱਜੀ ਆ, ਤੇ ਉਹਨਾਂ ਦੇ ਨਾਲ ਜਿਹੜੇ ਗਵਾਹ ਨੇ ਉਹ ਕਿਸ ਮਾਮਲੇ ਦੇ ਗਵਾਹ ਨੇ? ਹਾਂਜੀ ਹਾਂਜੀ, ਇਹ ਜਿਹੜੇ 2 ਨਿਹੰਗ ਜਿਹੜੇ ਇੱਥੇ ਜਿਨ੍ਹਾਂ ਨੇ ਪੁਲਿਸ ਤੇ ਹਮਲਾ ਕੀਤਾ ਸੀਗਾ, ਤੇ ਬਾਅਦ ਦੇ ਵਿੱਚ ਜਿਹੜਾ ਵਾ ਬਚਾਅ ਵਾਸਤੇ ਪੁਲਿਸ ਨੇ ਆਪਣੀ ਬਚਾਅ ਵਾਸਤੇ ਜਿਹੜੀ ਫਾਇਰਿੰਗ ਕੀਤੀ, ਇਹ 'ਚੋਂ ਮਾਰੇ ਗਏ ਆ। ਇਹਨਾਂ ਨੇ ਜਿਹੜਾ ਨੰਦੇੜ ਸਾਹਿਬ ਉੱਥੇ ਜਿਹੜੇ ਉੱਥੇ ਬਾਬਾ ਸੰਤੋਖ ਸਿੰਘ ਜਿਹਦੇ ਕੋਲੋਂ ਹੀ ਇਹ ਰੋਟੀ ਪਾਣੀ ਖਾਂਦੇ ਸੀ, ਜੋ ਇਹਨਾਂ ਦੱਸਿਆ ਵਾ ਪੁਲਿਸ ਮੁਲਾਜ਼ਮਾਂ ਨੇ ਤੇ ਕੰਪਲੇਨਰ ਨੇ, ਉਸ ਨੂੰ ਹੀ ਇਹਨਾਂ ਲਾਲਚ ਵਸ ਹੋ ਕੇ ਉਹਦੇ ਕੋਲ ਕੁਝ ਪੈਸੇ ਸਨ, ਉਹਦੇ ਵੇਖ ਕੇ ਇਹਨਾਂ ਨੇ ਉਹਨੂੰ ਬੁਰੀ ਤਰ੍ਹਾਂ ਜਿਹੜਾ ਵਾ ਆਪਣੇ ਖੰਡੇ ਤੇ ਕਿਰਪਾਨਾਂ ਨਾਲ ਕੱਟ ਵੱਢ ਕੇ ਮਾਰ ਦਿੱਤਾ ਸੀਗਾ, ਜਿਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਉੱਥੇ ਨੰਦੇੜ ਸਾਹਿਬ ਜਿਹੜਾ 302 ਦਾ ਇਹਨਾਂ ਦੋਵਾਂ ਦੇ ਖਿਲਾਫ ਮੁਕੱਦਮਾ ਸੀਗਾ। ਤੇ ਜਿਹੜਾ ਨੰਦੇੜ ਸਾਹਿਬ ਦੀ ਜਿਹੜੀ ਪੁਲਿਸ ਨੇ ਸਾਨੂੰ ਇਨਫਾਰਮ ਕੀਤਾ ਸੀਗਾ ਵੀ ਇਹ ਜਿਹੜੇ ਮਤਲਬ ਇੱਥੇ ਆਏ ਆ, ਉਹ ਜਿਹੜੀ ਬਾਅਦ ਦੇ ਵਿੱਚ ਸਾਰੀ ਕਾਰਵਾਈ ਹੋਈ, ਤੇ ਜਿਹੜੀ ਇਹ ਨੰਦੇੜ ਸਾਹਿਬ ਦੀ ਜਿਹੜੀ ਇਨਵੈਸਟੀਗੇਸ਼ਨ ਟੀਮ ਆ, ਇਹ ਜਿਹੜੀ ਆ ਸਾਡੇ ਕੋਲ ਆਈ ਆ। ਇਹਦੇ ਸੰਬੰਧ ਦੇ ਵਿੱਚ ਇੱਕ ਤਾਂ ਇਹਨਾਂ ਨੇ ਇਹਦੀ ਸ਼ਨਾਖਤ ਜਿਹੜੀ ਕੀਤੀ ਆ ਵੀ ਇਹ ਵਾਕਈ ਜਿਹੜੇ ਮਦਈ ਨੇ ਵੀ ਇਹ ਉਹ ਬੰਦੇ ਆ ਜਿਹੜੇ ਗੁਰਦੇਵ ਸਿੰਘ ਤੇ ਮਤਾਬ ਸਿੰਘ ਜਿਨ੍ਹਾਂ ਨੇ ਜਿਹੜਾ ਸੰਤੋਖ ਸਿੰਘ ਦਾ ਕਤਲ ਕੀਤਾ ਸੀਗਾ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਡਾਕੂਮੈਂਟਸ ਲੈਣ ਵਾਸਤੇ, ਕਿਉਂਕਿ ਇਹਨਾਂ ਕੋਲ ਵੀ ਇਹ ਬੰਦੇ ਜਿਹੜੇ ਵਾਂਟਡ ਸੀਗੇ, ਤੇ ਉਹਦੇ ਵਾਸਤੇ ਜਿਹੜੀ ਸਾਡਾ ਇੱਥੇ ਮੁਕੱਦਮਾ ਦਰਜ ਹੋਇਆ ਉਹਦੀ ਤਫਤੀਸ਼ ਦੇ ਕਾਗਜ਼ ਪੱਤਰ ਲੈਣ ਵਾਸਤੇ ਸਾਡੇ ਕੋਲ ਟੀਮ ਆਈ। ਇਹ ਕਿੰਨੇ ਮੈਂਬਰੀ ਟੀਮ ਹੈ ਤੇ ਉੱਥੇ ਲੁੱਟ ਕਿੰਨੀ ਕੁ ਕਰਕੇ ਆਏ ਸੀਗੇ ਜਿਹੜੇ 2 ਨਿਹੰਗ ਸਿੰਘ ਸੀ? ਇਹ ਬਾਰੇ ਤੇ ਇਹੋ ਹੀ ਦੱਸ ਸਕਦੇ ਆ, ਕੋਈ ਲੱਖ ਰੁਪਏ ਕਹਿੰਦੇ ਆ ਵੀ ਇਹ ਹੁਣ ਇਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਉੱਥੋਂ ਬਾਰੇ, ਪਰ ਇਹ ਕਹਿੰਦੇ ਵੀ ਉਹ ਪੈਸਿਆਂ ਦੇ ਲਾਲਚ ਵਸ ਹੋ ਕੇ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀਗਾ। ਉਹ ਜਿਹੜੀ ਉੱਥੋਂ ਦੇ ਇਨਵੈਸਟੀਗੇਸ਼ਨ ਅਫਸਰ ਆ ਉਹਨਾਂ ਨੇ ਦੱਸਿਆ ਵਾ, ਤੇ ਇਹ ਜਿਹੜੇ ਆ ਉੱਥੇ ਵੀ ਇਹਨਾਂ ਦੀ ਜਿਹੜੀ ਆ ਰੈਪੂਟੇਸ਼ਨ ਜਿਹੜੀ ਆ ਬਹੁਤ ਮਾੜੀ ਸੀ। ਤੇ ਕਿੰਨੇ ਮੈਂਬਰੀ ਟੀਮ ਜਿਹੜੀ ਇੱਥੇ ਪੁੱਜੀ ਹੈ ਜਾਂਚ ਵਾਸਤੇ? ਇਹ 4 ਮੈਂਬਰੀ ਟੀਮ ਹੈ, ਇਹਦੇ ਵਿੱਚ 2 ਇੰਸਪੈਕਟਰ ਨੇ ਤੇ 2 ਉਹਨਾਂ ਦੇ ਹੋਰ ASI ਦੇ ਹੈਡ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਸ TV, ਆਸਟ੍ਰੇਲੀਆ।